ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਜਿਹੜਾ ਵਰਾ ਸਮੁੱਚਾ ਜਿਹੜਾ ਸੈਲੀਬ੍ਰੇਸ਼ਨਸ ਹੋਣੀਆਂ ਨੇ। ਭਾਰਤ ਸਰਕਾਰ, ਦਿੱਲੀ ਗੁਰਦੁਆਰਾ ਕਮੇਟੀ, ਪੰਜਾਬ ਦੀ ਭਗਵੰਤ ਮਾਨ ਸਰਕਾਰ, ਨਾਗਪੁਰ ਦਾ ਹਿੰਦੂਤਵੀ ਏਜੰਡਾ, ਹਰਿਆਣੇ ਦੀ ਸੈਣੀ ਸਰਕਾਰ ਜਿਹੜੀ ਕਿ ਬੀਜੇਪੀ ਦੀ ਸਰਕਾਰ ਹੈ, ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਉਸ ਨੂੰ ਇਹ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵਿਦਿਆਰਥੀ ਜਥੇਬੰਦੀ 7 ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਜਿਹੜਾ ਯੂਨੀਵਰਸਿਟੀ ਦੇ ਵਿੱਚ ਰੱਖਿਆ। ਉਹਦੇ ਤੇ ਪੂਰਾ ਆਰੀਆ ਸਮਾਜੀਆਂ ਦਾ ਕਬਜ਼ਾ ਹੈ। ਉਹਨਾਂ ਦੀ ਸੈਨੇਟ ਦੂਜੇ ਤੀਜੇ ਤਾਂ ਉਹ ਪਹਿਲਾਂ ਹੀ ਬੈਠੇ। ਉਹਨਾਂ ਨੇ ਇੰਨੀਆਂ ਰੁਕਾਵਟਾਂ ਖੜੀਆਂ ਕਰ ਦਿੱਤੀਆਂ, ਇਹ ਕਹਿ ਕੇ ਜੀ ਬਾਇਓ ਦਿਓ, ਕਿਹਨੇ ਬੋਲਣਾ ਹੈ, ਕੀ ਹੈ, ਇੱਧਰ ਉੱਧਰ। ਔਰ ਪਹਿਲਾਂ ਤਾਂ ਇਹੀ ਆਇਆ ਵੀ ਉਹਨਾਂ ਨੇ ਇਜਾਜ਼ਤ ਹੀ ਨਹੀਂ ਦਿੱਤੀ, ਕੈਂਸਲ ਕਰ ਦਿੱਤੀ। ਮਹਾਰਾਸ਼ਟਰ ਦੇ ਵਿੱਚ ਵੀ ਇੱਕ ਸਮਾਗਮ ਜਿਹੜਾ ਅਨਫੋਰਚੂਨੇਟਲੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕਮਾਂਡ ਥੱਲੇ ਹੁੰਦਾ ਹੈ, ਜਿਹੜਾ ਰੁਤਬਾ ਦਮਦਮੀ ਟਕਸਾਲ ਦਾ, ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਅੱਜ ਗੱਲ ਕਿੱਥੇ ਖੜੀ ਹੈ? ਉਹ ਉਹਦੀ ਤਾਰੀਫ ਡਾਕਟਰ ਸਰਤਾਜ ਸਿੰਘ ਤੇ ਉਹ ਵੀ ਹਿੰਦ ਦੀ ਚਾਦਰ ਕਰਕੇ ਜਿਹੜਾ ਉਹ ਕਰ ਰਿਹਾ, ਨਾ ਵਾਲ ਖਿਲਾਰੇ ਹੁੰਦੇ ਨੇ, ਉਹਨੇ ਲਿੱਟਾਂ ਕੱਢੀਆਂ ਹੁੰਦੀਆਂ ਨੇ। ਟੁੱਟੀ ਭੱਜੀ ਹਿੰਦੀ ਦੇ ਵਿੱਚ ਉਹ ਸਮਾਗਮ ਨੂੰ, ਕਿਉਂਕਿ ਵੋਟਾਂ ਬੀਜੇਪੀ ਨੂੰ ਪਵਾਈਆਂ ਹੋਈਆਂ, ਫਰਨਾਂਡੀਜ਼ ਦੀ ਸਰਕਾਰ ਹੈ, ਉਹਨਾਂ ਨੂੰ ਸੂਟ ਕਰਦਾ ਕਿ ਭਾਈ ਤੁਸੀਂ ਕਰੋ। ਕਿ ਸਾਡੀਆਂ ਇੰਸਟੀਟਿਊਸ਼ਨਸ ਕਿੱਥੋਂ ਤੁਰੀਆਂ? ਨਵੇਕਲਾ ਪੰਥ, ਨਿਰਾਲਾ ਪੰਥ, ਕੌਮ ਦਾ ਘਰ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਿਸ 20ਵੀਂ ਸਦੀ ਦੇ ਮਹਾਨ ਸੂਰਮੇ ਸੰਤ ਸਿਪਾਹੀ ਨੇ ਕਾਲ ਦਿੱਤੀ ਹੋਏ, ਉਸ ਸੰਸਥਾ ਨਾਲ ਸੰਬੰਧਿਤ ਉਹ ਜਿਹੜੇ ਨੇ ਕਿਸ ਹੱਦ ਤੱਕ ਜਾ ਚੁੱਕੇ ਹਨ। ਆਲਰੇਡੀ ਦੀਵਾਲੀ ਤੇ ਬੰਦੀ ਛੋੜ ਵੀ ਰਲਗੜ ਕੀਤਾ, ਹੁਣ ਗੀਤਾ ਜਯੰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਰਲਗੜ, ਤੇ ਉਹ ਹਿੰਦ ਦੀ ਚਾਦਰ ਦੇ ਨਾਂ ਥੱਲੇ ਜੋ ਕੁਝ ਵੀ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ, ਉਹ ਆਲਰੇਡੀ ਜਿਹੜੀ ਉਹ ਸਾਰੇ ਦਾ ਪਾਰਟ ਹੈ, ਉਹ ਐਂਟਾਈ ਮੁਸਲਮ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ ਔਰ ਹਿੰਦੂ ਧਰਮ ਦੇ ਜਿਹੜਾ ਹਿੰਦੂਤਵਾ ਦੀ ਆਪਣੀ ਆਈਡੀਓਲੋਜੀ ਨੂੰ ਇਹਨਾਂ ਦੀ ਅੱਗੇ ਤੋਰਨ ਦੀ ਲਾਈਨ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲਾ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਵਿਊਅਰਸ ਇਹ ਬੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਿਤ 350ਵਾਂ ਵਰ੍ਹਾ ਹੈ। ਸੋ ਹਿੰਦੂਤਵੀ RSS ਮੋਦੀ ਸਰਕਾਰ, ਹਰਿਆਣਾ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਸ ਸ਼ਹਾਦਤ ਦੀ ਉੱਚਤਾ ਨੂੰ ਹਿੰਦੂਤਵੀ ਏਜੰਡੇ ਰਾਹੀਂ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਇਸ ਦੇ ਉੱਤੇ ਪਹਿਲਾਂ ਵੀ ਗੱਲਬਾਤ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਜਿਹੜਾ ਵਰਾ ਸਮੁੱਚਾ ਜਿਹੜਾ ਸੈਲੀਬ੍ਰੇਸ਼ਨਸ ਹੋਣੀਆਂ ਨੇ। ਭਾਰਤ ਸਰਕਾਰ, ਦਿੱਲੀ ਗੁਰਦੁਆਰਾ ਕਮੇਟੀ, ਪੰਜਾਬ ਦੀ ਭਗਵੰਤ ਮਾਨ ਸਰਕਾਰ, ਨਾਗਪੁਰ ਦਾ ਹਿੰਦੂਤਵੀ ਏਜੰਡਾ, ਹਰਿਆਣੇ ਦੀ ਸੈਣੀ ਸਰਕਾਰ ਜਿਹੜੀ ਕਿ ਬੀਜੇਪੀ ਦੀ ਸਰਕਾਰ ਹੈ, ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਉਸ ਨੂੰ ਇਹ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੇ ਸਿੱਧੇ। ਈਵਨ ਜਿਹੜਾ ਹਰਦੀਪ ਪੁਰੀ ਦਾ ਇਹ ਗੁਰੂ ਸਾਹਿਬ ਦੇ ਮਾਤਾ ਸਾਹਿਬ ਕੌਰ ਜੀ ਦੇ ਜੋੜਿਆਂ ਦਾ ਡਰਾਮਾ ਹੈ, ਜਿਵੇਂ ਉਹ ਦਿੱਲੀ ਮੋਤੀ ਬਾਗ ਦੂਜਾ, ਉਹਦੇ 'ਤੇ ਅਸੀਂ ਜ਼ਿਕਰ ਕੀਤਾ ਸੀ। ਔਰ ਵੱਡੀਆਂ ਵੱਡੀਆਂ ਸਿੱਖ ਸੰਸਥਾਵਾਂ ਜਾਂ ਜਿਹੜੇ ਸਿੱਖ ਇੰਡੀਵਿਜੂਅਲ, ਉਹਨਾਂ ਨੇ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਜੇ ਕਿਸੇ ਨੇ ਆਵਾਜ਼ ਚੁੱਕੀ ਤੇ ਅਸੀਂ ਉਸ ਦੀ ਸ਼ਲਾਘਾ ਕੀਤੀ ਕਿ ਭਾਈ ਘੱਟੋ ਘੱਟ ਚੈਲੰਜ ਤਾਂ ਹੋਇਆ ਕਿ ਭਾਈ ਤੁਹਾਡਾ ਇਹ ਆਲ ਆਫ ਏ ਸਡਨ ਇਸ ਕਿਸਮ ਦੀ ਤੁਸੀਂ ਇਹ ਜਿਹੜੀ ਡਰਾਮੇਬਾਜ਼ੀ ਹੈ ਇਹ, ਔਰ ਉਹੀ RSS ਦੇ ਖਾਤੇ 'ਚ ਪਾਉਣ ਦੀ ਲਾਈਨ। ਔਰ ਉਹਨਾਂ ਦਾ ਮੋਦੀ ਅਪੀਲ ਕਰ ਰਿਹਾ ਕਿ ਜੀ ਇਹ ਜਿਹੜੇ ਜੋੜੇ ਨੇ ਇਹਨਾਂ ਦੇ ਦਰਸ਼ਨਾਂ ਦੇ ਲਈ ਆਓ। ਹੁਣ ਜਿਹੜੀਆਂ 2-3 ਡਿਵੈਲਪਮੈਂਟਸ ਵੀਕਐਂਡ ਦੇ ਹਵਾਲੇ ਦੇ ਨਾਲ ਵੀ ਹੋਈਆਂ, ਵਿਦਿਆਰਥੀ ਜਥੇਬੰਦੀ 7 ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹਨਾਂ ਦੀ ਆਈਕੋਨਿਕ ਫਿਗਰ ਹੈ, ਜਿਸ ਦੀ ਪਿਕਚਰ ਵੀ ਉੱਥੇ ਲਾਈ ਹੈ, ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਸੀਨੀਅਰ ਸ਼ਾਇਦ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਵੀ ਜਿੱਤੀ ਹੈ। ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਜਿਹੜਾ ਯੂਨੀਵਰਸਿਟੀ ਦੇ ਵਿੱਚ ਰੱਖਿਆ, ਜਿਸ ਦੇ ਵਿੱਚ ਮੁੱਖ ਤੌਰ 'ਤੇ 2 ਸਪੀਕਰ ਜ਼ਾਹਰ ਹੈ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ। ਅੱਜ ਬਹੁਤ ਸਾਰਾ ਜਿਹੜਾ ਖਾਲੜਾ ਸਾਹਿਬ ਦੇ ਨਾਲ ਸੰਬੰਧਿਤ ਕਿਤਾਬਾਂ ਵੀ, ਜਿਵੇਂ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਵੀ
ਜਿਹੜੀ ਹੈ ਉਹ ਆਈ ਹੈ। ਉਸ ਦੇ ਵਿੱਚ ਵੀ ਕਾਫੀ ਜਾਣਕਾਰੀ ਅਮਰਜੀਤ ਸਿੰਘ ਖਾਲੜਾ, ਕਿਉਂਕਿ ਉਹ ਵੀ ਆਪਣੇ ਤੌਰ ਤੇ ਪੂਰੇ ਐਕਟਿਵਿਸਟ ਨੇ, ਉਹ ਇੱਕ ਸਪੀਕਰ ਸਨ ਅਮਰਜੀਤ ਸਿੰਘ ਖਾਲੜਾ। ਦੂਸਰੇ ਅਜਮੇਰ ਸਿੰਘ, ਜਿਨ੍ਹਾਂ ਨੇ ਮੌਜੂਦਾ ਦੌਰ ਦੇ ਵਿੱਚ ਇੱਕ ਹਿਸਟੋਰੀਅਨ ਦੇ ਤੌਰ ਤੇ ਖਾਸ ਤੌਰ ਤੇ ਕਰੰਟ ਸਟਰਗਲ ਦੇ ਉੱਤੇ ਉਹਨਾਂ ਨੇ ਆਪਣੀ ਪਹੁੰਚ, ਹਾਲਾਂ ਮੇ ਵੀ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਾ ਹੁੰਦੇ ਹੋਈਏ, ਪਰ ਉਹ ਇੱਕ ਚਿੰਤਕ ਦੇ ਤੌਰ ਤੇ ਔਰ ਇੱਕ ਆਬਜੈਕਟਿਵ ਮਾਈਂਡ ਰੱਖ ਕੇ ਆਪਣੇ ਜਿਹੜਾ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਔਰ ਲਗਾਤਾਰਤਾ ਨਾਲ ਉਹਨਾਂ ਦਾ ਜਿਹੜਾ ਇੱਕ ਟੀਵੀ ਚੈਨਲ ਵੀ ਹੈ ਜਿਹਦੇ ਉੱਤੇ ਉਹ ਜਦੋਂ ਵੀ ਕੋਈ ਇਸ਼ੂ ਆਉਂਦਾ ਉਸ ਦੇ ਉੱਤੇ ਉਹ ਆਪਣੀ ਗੱਲ ਕਰਦੇ ਨੇ। ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਲਾਹੌਰ ਤੋਂ ਬਾਅਦ ਬਣੀ, ਪੰਜਾਬ ਲਈ ਇੱਕ ਵੱਡਾ ਹਿੱਸਾ ਪੰਜਾਬ ਸਰਕਾਰ ਜਿਹੜੀ ਹੈ ਲੰਬਾ ਵਕਤ ਡੋਨੇਟ ਵੀ ਕਰਦੀ ਰਹੀ, ਉਹਦੇ ਤੇ ਪੂਰਾ ਆਰੀਆ ਸਮਾਜੀਆਂ ਦਾ ਕਬਜ਼ਾ ਹੈ। ਉਹਨਾਂ ਦੀ ਸੈਨੇਟ ਦੂਜੇ ਤੀਜੇ ਤਾਂ ਉਹ ਪਹਿਲਾਂ ਹੀ ਬੈਠੇ। ਉਹਨਾਂ ਨੇ ਇੰਨੀਆਂ ਕੁ ਰੁਕਾਵਟਾਂ ਖੜੀਆਂ ਕਰ ਦਿੱਤੀਆਂ, ਇਹ ਕਹਿ ਕੇ ਜੀ ਬਾਇਓ ਦਿਓ, ਕਿਹਨੇ ਬੋਲਣਾ ਹੈ, ਕੀ ਹੈ, ਇੱਧਰ ਉੱਧਰ, ਔਰ ਪਹਿਲਾਂ ਤਾਂ ਇਹੀ ਆਇਆ ਵੀ ਉਹਨਾਂ ਨੇ ਇਜਾਜ਼ਤ ਹੀ ਨਹੀਂ ਦਿੱਤੀ, ਕੈਂਸਲ ਕਰਤਾ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਹੀ ਸੀ। ਹੁਣ ਜੇ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਹੁੰਦੀ ਹੈ ਜਾਂ ਮਨੁੱਖੀ ਹੱਕਾਂ ਦੇ ਮਸੀਹਾ ਦੇ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਇਨਸਾਨੀ ਤਾਰੀਖ ਦੀ ਸਭ ਤੋਂ ਵੱਡੀ ਸ਼ਹਾਦਤ ਹੈ ਮਨੁੱਖੀ ਹੱਕਾਂ ਦੇ ਲਈ, ਔਰ ਉਸੇ ਪੈੜ ਤੇ ਚੱਲਦਿਆਂ ਸਰਦਾਰ ਜਸਵੰਤ ਸਿੰਘ ਖਾਲੜਾ ਸ਼ਹੀਦ ਹੁੰਦੇ ਨੇ, ਔਰ ਉਹਨਾਂ ਦਾ ਭਰਾ ਔਰ ਉਹਨਾਂ ਦਾ ਸਾਥੀ ਜਿਨ੍ਹਾਂ ਨੇ ਨਾਲ ਕੰਮ ਕੀਤਾ ਹੋਇਆ ਹੈ ਉਹ ਜੇ ਉਹਦੇ 'ਚ ਐਜ਼ ਏ ਸਪੀਕਰ ਨੇ ਤੇ ਉਹਨੂੰ ਰੋਕਣਾ, ਜ਼ਾਹਰ ਹੈ ਕਿ ਵੀ ਇਹ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਨੈਰੇਟਿਵ ਹੈ ਹਿੰਦੂ ਤਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਜੋੜ ਕੇ ਜਿਵੇਂ ਕਰ ਰਹੇ ਨੇ, ਔਰ ਇਕੱਲੀ ਗੱਲ ਇਹ ਨਹੀਂ ਹੈ ਕਿ ਜੀ ਉਹਨਾਂ ਨੂੰ ਉਹ ਹਿੰਦ ਦੀ ਚਾਦਰ ਕਹਿੰਦੇ ਨੇ, ਇਹ ਈਵਨ ਇਹਨਾਂ ਦਿਨਾਂ 'ਚ ਹੀ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਸਮਾਗਮ ਜਿਹੜਾ ਅਨਫੋਰਚੂਨੇਟਲੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਕਮਾਂਡ ਥੱਲੇ ਹੁੰਦਾ ਹੈ, ਉੱਥੇ ਸਰਤਾਜ ਜਿਹੜਾ ਹੈ ਉਹਦੀ ਗਾਇਕੀ ਉਹਨੂੰ ਖੁਦ ਮੈਂ ਕਈ ਵਾਰੀ ਹੁੰਦਾ ਵੀ ਦੇਖੋ ਵਕਤ ਦੇ ਨਾਲ ਕਿੱਥੋਂ ਕਿੱਥੇ ਪਹੁੰਚ ਜਾਂਦੀਆਂ ਨੇ ਇੰਸਟੀਟਿਊਸ਼ਨਸ। ਕਿਹੜਾ ਰੁਤਬਾ ਦਮਦਮੀ ਟਕਸਾਲ ਦਾ, ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਅੱਜ ਗੱਲ ਕਿੱਥੇ ਖੜੀ ਹੈ। ਉਹ ਉਹਦੀ ਤਾਰੀਫ ਡਾਕਟਰ ਸਰਤਾਜ ਸਿੰਘ ਤੇ ਉਹ ਵੀ ਹਿੰਦ ਦੀ ਚਾਦਰ ਕਰਕੇ ਜਿਹੜਾ ਉਹ ਕਰ ਰਿਹਾ, ਨਾ ਵਾਲ ਖਿਲਾਰੇ ਹੁੰਦੇ ਨੇ, ਉਹਨੇ ਲਿੱਟਾਂ ਕੱਢੀਆਂ ਹੁੰਦੀਆਂ ਨੇ, ਔਰ ਇਹ ਕਿਹੜਾ ਅੱਜ ਟਕਸਾਲ ਮੁਖੀ ਜਿਹੜੇ ਨੇ ਉਹ ਉਹਨੂੰ ਇੱਕ ਰੋਲ ਮਾਡਲ ਉਹ ਇੰਟਰੋਡਿਊਸ ਕਰਵਾ ਰਹੇ ਨੇ, ਔਰ ਟੁੱਟੀ ਭੱਜੀ ਹਿੰਦੀ ਦੇ ਵਿੱਚ ਉਹ ਸਮਾਗਮ ਨੂੰ, ਕਿਉਂਕਿ ਵੋਟਾਂ ਬੀਜੇਪੀ ਨੂੰ ਪਵਾਈਆਂ ਹੋਈਆਂ, ਫਰਨਾਂਡੀਜ਼ ਦੀ ਸਰਕਾਰ ਹੈ, ਉਹਨਾਂ ਨੂੰ ਸੂਟ ਕਰਦਾ ਹੈ ਕਿ ਭਾਈ ਤੁਸੀਂ ਕਰੋ। ਅਸੀਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ ਹੈ, ਮੈਂ ਤਾਂ ਕਾਨਸੈਪਟ ਦੀ ਗੱਲ ਕਰਦਾ ਹਾਂ ਕਿ ਸਾਡੀਆਂ ਇੰਸਟੀਟਿਊਸ਼ਨਸ ਕਿੱਥੋਂ ਤੁਰੀਆਂ। ਨਵੇਕਲਾ ਪੰਥ, ਨਿਰਾਲਾ ਪੰਥ, ਕੌਮ ਦਾ ਘਰ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਿਸ 20ਵੀਂ ਸਦੀ ਦੇ ਮਹਾਨ ਸੂਰਮੇ ਸੰਤ ਸਿਪਾਹੀ ਨੇ ਕੌਲ ਦਿੱਤੀ ਹੋਏ, ਉਸ ਸੰਸਥਾ ਨਾਲ ਸੰਬੰਧਿਤ ਉਹ ਜਿਹੜੇ ਨੇ ਕਿਸ ਹੱਦ ਤੱਕ ਜਾ ਚੁੱਕੇ ਹਾਂ ਅਸੀਂ। ਲੇਕਿਨ ਸਾਨੂੰ ਇਸ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਦਬਾਅ ਬਣਾਇਆ ਗਿਆ ਫਿਰ ਉਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਉਹ ਭਾਵੇਂ ਅਕਾਲ ਤਖਤ ਦੇ ਕਿਰਪਾਲ ਸਿੰਘ, ਜਿਹੜੇ ਕੁਲਦੀਪ ਸਿੰਘ ਗੜਗੱਜ ਨੇ, ਉਹਨਾਂ ਦੀ ਸਟੇਟਮੈਂਟ, ਧਾਮੀ ਦੀ ਸਟੇਟਮੈਂਟ, ਰੋਪੜ ਉਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਹਲਕੇ ਤੋਂ, ਉਸ ਦੇ ਉੱਤੇ SGPC ਨੇ ਵੀ ਖੁੱਲ੍ਹ ਕੇ ਕਿਹਾ ਵੀ ਅਸੀਂ ਆਪ ਵੀ ਪੜਤਾਲ ਕਰਾਵਾਂਗੇ, ਔਰ ਉਹਨਾਂ ਨੇ ਡੀਨ ਸਟੂਡੈਂਟ ਵਾਰਫੇਅਰ ਜਿਹੜਾ ਵੈਲਫੇਅਰ ਹੈ ਔਰ ਦੂਸਰਾ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਇਸ਼ੂ ਨੂੰ ਸੀਰੀਅਸਲੀ ਲਿਆ ਜਾਏ ਕਿ ਵੀ ਜਿਹੜੇ ਵੀ ਇਹਦੇ ਲਈ ਰਿਸਪੌਂਸੀਬਲ ਨੇ ਉਸ ਸੈਮੀਨਾਰ ਨੂੰ ਕੈਂਸਲ ਕਰਨ ਲਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਉਹਨਾਂ ਨੇ ਕਿਹਾ ਅਸੀਂ ਆਪਣੀ ਇਨਵੈਸਟੀਗੇਸ਼ਨ ਵੀ ਕਰਾਂਗੇ ਕਿ ਸਟੂਡੈਂਟ ਯੂਨੀਅਨ ਵੱਲੋਂ ਇਹ ਕੀਤਾ ਜਾ ਰਿਹਾ ਸੀ, ਔਰ ਸਿੱਖ ਗੁਰੂ ਸਾਹਿਬਾਨ ਨੂੰ ਜਿਹੜਾ ਇਹ ਇੱਕ ਟ੍ਰਿਬਿਊਟ ਦੇ ਤੌਰ ਤੇ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹ 350 ਸਾਲਾਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਇਸ ਨੂੰ ਕਰਨਾ ਐਂਟੀ ਸਿੱਖ ਐਕਸ਼ਨ ਹੈ, ਡਾਇਰੈਕਟ ਅਟੈਕ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ। ਇਟ ਇਜ਼ ਐਕਸਟ੍ਰੀਮਲੀ ਪੇਨਫੁਲ ਐਂਡ ਵਰਿੰਗ that in Punjab University established on the land of Punjab, an attempt is being made to suppress the voices of Sikh scholars and intellectuals। ਹਾਲਾਂ ਇਸ ਤੋਂ ਬਾਅਦ ਜਿਹੜਾ ਉਹ ਯੂਨੀਵਰਸਿਟੀ ਨੇ ਜਿਹੜਾ ਉਹ ਨਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਜੀ ਨਹੀਂ ਅਸੀਂ ਕੋਈ ਕੈਂਸਲ ਨਹੀਂ ਕੀਤਾ, ਅਸੀਂ ਤਾਂ ਇਹ ਡਿਟੇਲ ਮੰਗੀ ਸੀ, ਉਹ ਮੰਗੀ ਸੀ। ਇਵੇਂ ਹੀ ਈਵਨ ਜਿਹੜੇ MP ਨੇ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ, ਪਹਿਲਾਂ ਇਹ ਹਲਕਾ ਡਿਫਰੈਂਟ ਹੁੰਦਾ ਸੀ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਕੈਂਸਲਿੰਗ ਦੀ ਗੱਲ ਕੀਤੀ ਹੈ
ਉਸ ਸੈਮੀਨਾਰ ਦੀ ਇਹ ਬੜੀ ਕੰਡੈਮਨੇਬਲ ਹੈ। ਔਰ ਅਕਤੂਬਰ 27 ਨੂੰ ਸੱਥ ਨੇ ਜਿਹੜਾ ਹੈ ਉਹ ਰੱਖਿਆ ਸੀ, ਨਾਲ ਦੀ ਨਾਲ ਡਿਸਕਸ਼ਨ ਸੀ ਕਰੰਟ ਪੋਲੀਟੀਕਲ ਅਫੇਅਰਸ ਆਫ ਇੰਡੀਆ ਐਂਡ ਹਿਊਮਨ ਰਾਈਟਸ। ਜ਼ਾਹਰ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਨਾ ਹੈ, ਉਹ 350 ਸਾਲ ਪਹਿਲਾਂ ਔਰੰਗਜ਼ੇਬੀ ਰਜੀਮ ਸੀ, ਜੋ ਉਹਨਾਂ ਦੀਆਂ ਨੀਤੀਆਂ ਨੇ ਉਹੀ ਅੱਜ ਇੰਡੀਅਨ ਰਜੀਮ ਦੀਆਂ ਨੀਤੀਆਂ ਨੇ। ਤੇ ਜੇ ਹਿਊਮਨ ਰਾਈਟਸ ਦੇ ਲਈ ਗੁਰੂ ਸਾਹਿਬ ਦੀ ਸ਼ਹਾਦਤ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ ਹੈ, ਤੇ ਇਧਰ ਜਿਹੜਾ ਹੈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਵੀ ਉਸੇ ਹੀ ਕੜੀ ਦੇ ਵਿੱਚ ਹੈ। ਔਰ ਇਹ ਸਾਰੇ ਦੇ ਚੱਲਦੇ ਆ, ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਅੱਗੇ ਲੰਬੀ ਚੌੜੀ ਸਟੇਟਮੈਂਟ ਹੈ ਕਿ ਭਾਈ ਇਹ ਜਿਹੜਾ ਇਹ ਕੰਡੈਮਨੇਬਲ ਐਕਸ਼ਨ ਹੈ। ਉਹਨਾਂ ਨੇ ਮਿਸਟਰ ਕੰਗ MP ਨੇ ਕਿਹਾ ਕਿ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਇਹ ਫੈਸਲਾ ਕਿਸੇ ਦਬਾਅ ਥੱਲੇ ਕਿਹਾ ਕਿ ਵੀ ਇਹ ਦਿੱਲੀ ਦਾ ਦਬਾਅ ਹੈ ਯੂਨੀਵਰਸਿਟੀ ਦੇ ਉੱਤੇ। BJP ਲੈਡ ਗਵਰਨਮੈਂਟ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਟਰੂ ਹਿਸਟਰੀ ਔਰ ਇਨਸਪਾਇਰਿੰਗ ਲੈਗੇਸੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਯੰਗਰ ਜਨਰੇਸ਼ਨ ਤੱਕ ਪਹੁੰਚੇ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਹਿ ਕੇ ਮੁਲਕ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਦੂਜੇ ਪਾਸੇ ਪੰਜਾਬ ਦੀ ਆਪਣੀ ਯੂਨੀਵਰਸਿਟੀ ਜਿਹੜੀ ਹੈ ਉਹਦੇ 'ਚ ਇਸ ਹਿਸਟਰੀ ਨੂੰ ਡਿਸਕਸ ਕਰਨ ਨੂੰ ਪ੍ਰੋਹਿਬਿਟ ਕਰ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਚੰਗੀ ਗੱਲ ਹੈ ਕਿ ਐਟਲੀਸਟ ਭਾਵੇਂ ਇਹ ਕੰਗ ਔਰ ਦੂਸਰੇ ਡਿਫਰੈਂਟ ਪਾਰਟੀ 'ਚ ਨੇ, ਪਰ ਉਹਨਾਂ ਨੇ ਇਸ ਦੇ ਉੱਤੇ ਗੱਲ ਕੀਤੀ। ਇਸੇ ਪੀਰੀਅਡ 'ਚ ਵੀਕਐਂਡ 'ਤੇ ਸਾਨੂੰ ਸਾਡੇ ਵੀਰ ਅਮਰਜੀਤ ਸਿੰਘ LA ਤੋਂ ਉਹਨਾਂ ਨੇ ਸਬੂਤਾਂ ਸਹਿਤ ਜਿਹੜਾ ਵੀ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਦਿਨ ਮਨਾਇਆ ਜਾਣਾ ਉਹਨੂੰ ਗੀਤਾ ਜਯੰਤੀ ਕੁਰੂਕਸ਼ੇਤਰ 'ਚ ਜਿਹੜੀ ਮਨਾਈ ਜਾਣੀ ਹੈ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਹੈ 25 ਨਵੰਬਰ ਨੂੰ। ਔਰ ਉਹਨਾਂ ਨੇ ਜਿਹੜੇ ਈਵਨ ਜਲੂਸ ਹਰਿਆਣੇ 'ਚ ਨਿਕਲਣੇ ਨੇ ਉਹ ਵੀ ਕੁਰੂਕਸ਼ੇਤਰ ਜਾ ਕੇ ਐਂਡ ਹੋਣੇ ਨੇ, ਉਹਨੂੰ ਗੀਤਾ ਜਯੰਤੀ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਔਰ ਕਿਉਂਕਿ ਉਸ ਦਿਨ ਉੱਥੇ ਮੋਦੀ ਨੇ ਵੀ ਆਉਣਾ ਹੈ, ਫਿਰ ਇਹ ਵੀ ਉਹਨਾਂ ਨੇ ਦੱਸਣਾ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਜਿਹੜੀਆਂ 2024 ਦੀਆਂ ਚੋਣਾਂ ਲਈ BJP ਦੀ ਵਿਕਟਰੀ ਲਈ ਗਰਾਊਂਡ ਤਿਆਰ ਕਰ ਰਹੇ ਨੇ। ਉਹ ਦਿਖਾਉਣਾ ਚਾਹੁੰਦੇ ਨੇ ਕਿ ਸਿੱਖ ਹਿੰਦੂ 'ਚ ਕੋਈ ਫਰਕ ਨਹੀਂ ਰਿਹਾ, ਸਿੱਖ ਜਿਹੜੇ ਨੇ ਅੱਡੀਆਂ ਚੁੱਕ ਕੇ ਜਿਹੜਾ ਉਹ BJP 'ਚ ਜੁਆਇਨ ਕਰ ਰਹੇ ਨੇ, ਆ ਰਹੇ ਨੇ। ਔਰ ਇਸ ਸਬੰਧ 'ਚ ਇਹ ਕੀ ਸਾਜ਼ਿਸ਼ ਹੈ, ਇਸ ਦੇ ਉੱਤੇ ਅੰਗਰੇਜ਼ ਸਿੰਘ ਪੰਨੂ ਇਹ ਐਡਵੋਕੇਟ ਨੇ, ਉਹਨਾਂ ਦਾ ਮੋਬਾਈਲ ਨੰਬਰ ਵੀ ਹੈ ਔਰ ਇਹ ਏਕਤਾ ਕਾਲੋਨੀ ਕਰਨਾਲ ਹਰਿਆਣੇ 'ਚ ਰਹਿੰਦੇ ਨੇ। ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਔਰ ਉਹਦੇ 'ਚ ਵਿਸ਼ਾ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 25 ਨਵੰਬਰ 2025 ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਕੀਤੇ ਜਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪਰਵ ਵਿੱਚ ਮਰਿਆਦਾ ਭੰਗ ਹੋਣ ਦੀ ਸੰਭਾਵਨਾ ਸੰਬੰਧੀ ਪ੍ਰੋਗਰਾਮ ਦੀ ਤਾਰੀਖ ਬਦਲਣ ਲਈ ਅਪੀਲ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਅੰਗਰੇਜ਼ ਸਿੰਘ ਪੰਨੂ ਐਡਵੋਕੇਟ ਪੁੱਤਰ ਬਲਦੇਵ ਸਿੰਘ, ਆ ਮੇਰਾ ਐਡਰੈਸ ਹੈ, ਮੈਂ ਇੱਥੋਂ ਦਾ ਰਹਿਣ ਵਾਲਾ। ਸਾਰਿਆਂ ਨੂੰ ਪਤਾ ਹੈ ਕਿ ਸਾਰੀ ਦੁਨੀਆ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਕੜੀ 'ਚ ਹਰਿਆਣਾ ਸਰਕਾਰ ਵੱਲੋਂ ਵੀ 25 ਨਵੰਬਰ ਨੂੰ ਕੁਰੂਕਸ਼ੇਤਰ 'ਚ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਆਯੋਜਨ ਦੀ ਤਾਰੀਖ ਤੇ ਸਥਾਨ ਸੰਬੰਧੀ ਗੰਭੀਰ ਚਿੰਤਾਵਾਂ ਉਪਜ ਰਹੀਆਂ ਹਨ। ਉਸੇ ਦਿਨ ਗੀਤਾ ਜਯੰਤੀ ਮਹੋਤਸਵ ਵੀ ਆਯੋਜਿਤ ਕੀਤਾ ਜਾ ਰਿਹਾ ਹੈ ਜੋ 24 ਨਵੰਬਰ ਤੋਂ 1 ਦਸੰਬਰ 2025 ਤੱਕ ਚੱਲੇਗਾ। ਇਸ ਦੌਰਾਨ ਸਜਾਵਟ, ਗੀਤ ਸੰਗੀਤ, ਨਾਚ ਪ੍ਰਦਰਸ਼ਨ, DJ, ਉੱਚੀ ਆਵਾਜ਼ ਵਾਲੇ ਢੋਲ ਵੱਜਦੇ ਨੇ ਤੇ ਸ਼ਹਿਰ ਦੇ ਕਈ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ। ਐਸੇ ਮਾਹੌਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਆਯੋਜਿਤ ਕਰਨਾ ਸਿੱਖ ਮਰਿਆਦਾ ਦਾ ਉਲੰਘਣ ਸਾਬਤ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਔਰ ਉਹਨਾਂ ਨੇ ਪੂਰਾ ਉਸ ਹਰਿਆਣਾ ਸਰਕਾਰ ਦਾ ਜਿਹੜਾ ਆਦੇਸ਼ ਹੈ ਉਸ ਦੀ ਕਾਪੀ ਵੀ ਭੇਜੀ ਹੈ ਕਿ ਵੀ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਉਸ 'ਚ ਹਰਿਆਣਾ ਦੇ 4 ਜ਼ਿਲ੍ਹਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਕੁਰੂਕਸ਼ੇਤਰ ਪਹੁੰਚਣਗੀਆਂ, ਜਿਨ੍ਹਾਂ ਨੂੰ ਉਸੇ ਦਿਨ ਗੀਤਾ ਜਯੰਤੀ ਮਹੋਤਸਵ ਦੇ ਨਾਲ ਜੋੜਨ ਦੀ ਯੋਜਨਾ ਹੈ। ਉਹਨਾਂ ਨੂੰ ਤੁਸੀਂ ਉਸ ਖਾਤੇ 'ਚ ਪਾ ਦਿਓ। ਜੇ ਇਹ ਹੋਇਆ ਤਾਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਵਿਚਕਾਰ ਭੀੜ ਭਾੜ, ਨਾਚ, DJ ਸੰਗੀਤ ਦੀਆਂ ਕਿਰਿਆਵਾਂ ਕਰਕੇ ਗੰਭੀਰ ਬੇਅਦਬੀ ਹੋਣ ਦੀ ਸੰਭਾਵਨਾ ਹੈ। ਔਰ ਉਹਨਾਂ ਦਾ ਫਿਰ ਇਹ ਕਹਿਣਾ ਵੀ ਸੂਤਰਾਂ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਹਰਿਆਣਾ ਸਰਕਾਰ ਦੇ OSD ਪ੍ਰਭਲੀਨ ਸਿੰਘ ਇਸ ਸਮਾਗਮ ਨੂੰ ਉਸੇ ਦਿਨ ਆਯੋਜਿਤ ਕਰਨ ਦੇ ਪੱਖ ਵਿੱਚ ਹਨ।
ਕਿਉਂਕਿ ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਵੀ ਕੁਰੂਕਸ਼ੇਤਰ ਹੋਣਗੇ। ਐਸੇ ਵਿੱਚ ਦੋਵਾਂ ਆਯੋਜਨਾਂ ਦੇ ਇੱਕ ਸਾਥ ਹੋਣ ਨਾਲ ਸਿੱਖ ਮਰਿਆਦਾ ਤੇ ਸ਼ਰਧਾ ਨੂੰ ਠੇਸ ਪਹੁੰਚਣ ਦਾ ਖਤਰਾ ਹੈ। ਹਰਿਆਣਾ ਸਰਕਾਰ ਵੱਲੋਂ ਇਸ ਸੰਬੰਧੀ ਜਾਰੀ ਕੀਤਾ ਗਿਆ ਪੱਤਰ ਵੀ ਨੱਥੀ ਕੀਤਾ ਜਾ ਰਿਹਾ। ਡਿਟੇਲ ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਜਾਏ ਕਿ ਹਰਿਆਣਾ ਸਰਕਾਰ ਵੱਲੋਂ 25 ਨਵੰਬਰ 2025 ਨੂੰ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ਨੂੰ ਤੁਰੰਤ ਰੋਕਿਆ ਜਾਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮ ਲਈ ਨਵੀਂ ਤਾਰੀਖ ਨਿਰਧਾਰਿਤ ਕਰਨ ਦੇ ਹੁਕਮ ਦਿੱਤੇ ਜਾਣ। ਇਸੇ ਤਰ੍ਹਾਂ ਸਿੱਖ ਮਰਿਆਦਾ ਪੂਰੀ ਤਰ੍ਹਾਂ ਬਣੀ ਰਹਿ ਸਕਦੀ ਹੈ। ਸੋ ਅਸੀਂ ਵੀ ਇਹਨਾਂ ਸਾਰੇ ਵੀਰਾਂ ਦੀ ਆਵਾਜ਼ 'ਚ ਆਪਣੀ ਆਵਾਜ਼ ਰਲਾਉਂਦੇ ਕਿ ਵੀ ਆਲਰੇਡੀ ਦੀਵਾਲੀ ਤੇ ਬੰਦੀ ਛੋੜ ਵੀ ਰਲਗੜ ਕੀਤਾ, ਹੁਣ ਗੀਤਾ ਜਯੰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਵੀ ਰਲਗੜ, ਤੇ ਉਹ ਹਿੰਦ ਦੀ ਚਾਦਰ ਦੇ ਨਾਂ ਥੱਲੇ ਜੋ ਕੁਛ ਵੀ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ, ਉਹ ਆਲਰੇਡੀ ਜਿਹੜੀ ਉਹ ਸਾਰੇ ਦਾ ਪਾਰਟ ਹੈ, ਉਹ ਐਂਟਾਈ ਮੁਸਲਮ ਉਹਨਾਂ ਨੂੰ ਪ੍ਰੈਜ਼ੈਂਟ ਕਰਕੇ ਔਰ ਹਿੰਦੂ ਧਰਮ ਦੇ ਜਿਹੜਾ ਹਿੰਦੂਤਵਾਦੀ ਆਪਣੀ ਆਈਡੀਓਲੋਜੀ ਨੂੰ ਇਹਨਾਂ ਦੀ ਅੱਗੇ ਤੋਰਨ ਦੀ ਲਾਈਨ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਨਾਲੇ ਇਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜੇ ਨਹੀਂ ਸੁਨੱਖੇ ਉਹਨਾਂ ਬਾਰੇ ਵੀ ਕੁਝ ਕਿਹਾ ਕਰੋ। ਨਹੀਂ, ਸਾਡੀਆਂ ਨਜ਼ਰਾਂ 'ਚ ਤੁਸੀਂ ਸਾਰੇ ਹੀ ਸੁਨੱਖੇ ਹੋ। ਔਰ ਅਮਰਜੀਤ ਸਿੰਘ ਸਾਨੀ, ਧਰਮ ਸਿੰਘ ਜੀ ਵੀ ਔਰ ਕੀਰਤਨ ਜੀ ਵੀ ਇਹ ਕਹਿੰਦੇ ਜਿੱਦਾਂ ਜਿਹੜਾ ਸਰਤਾਜ ਹੋਰਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਹਿੰਦੀ ਚਾਦਰ ਨੇ, ਪਰ ਉਹ ਸਿਸਟਰੀ ਦੀ ਚਾਦਰ ਨੇ ਉਹਨਾਂ ਨੇ ਕਿਹਾ। ਬਿਲਕੁਲ ਠੀਕ ਹੈ, ਅਸੀਂ ਆਲਰੇਡੀ ਡਿਸਕਸ ਕੀਤਾ। ਸੋ ਦੇਸ਼ ਪੰਜਾਬ ਦੇ ਵੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਸੈਣੀ ਜੀ ਵੀ, ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ, ਔਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਬਚਾਓ, ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ। ਚਰਨਜੀਤ ਸਿੰਘ ਔਰ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿੰਦੇ ਡਾਕਟਰ ਸਾਹਿਬ ਅੱਜ ਕਹਿੰਦੇ ਨੇ 27 ਅਕਤੂਬਰ ਹੈ, प्लीज़ कुछ बात करें। 27 अक्टूबर 1947 एंड 1948 के दिन इंडिया ने मेरे कश्मीर पर कब्जा किया। ਮੁਹੰਮਦ ਯੂਨਸ ਜੀ ਜਦੋਂ ਅਸੀਂ ਨਹੀਂ, ਮੁਹੰਮਦ ਯਾਕੂਬ ਜੀ ਹੈ। ਹਾਂ, ਯਾਕੂਬ ਜੀ ਦੀ ਗੱਲ ਹੀ ਕਰ ਰਹੇ ਹਾਂ। ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ ਉਦੋਂ ਤੁਸੀਂ ਕਹਿੰਦੇ ਹੋ ਜੀ ਤਾਜ਼ਾ ਘਟਨਾਵਾਂ ਤੇ ਗੱਲ ਕਰੋ। ਜੇ ਅਸੀਂ ਪੁਰਾਣੀਆਂ ਤੇ ਕਰਦੇ ਹਾਂ ਤੁਸੀਂ ਏਦਾਂ ਕਹਿੰਦੇ। ਨਹੀਂ, ਅਸੀਂ ਕਸ਼ਮੀਰ ਦਾ ਤਾਂ ਜ਼ਿਕਰ ਹਮੇਸ਼ਾ ਹੀ ਹੁੰਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਸ਼ਮੀਰੀ ਬਹਾਦਰੀ ਨਾਲ ਰਜਿਸਟ ਕਰ ਰਹੇ ਨੇ ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਇੰਡੀਆ ਨੇ ਹੁਣ ਜਿਹੜੇ ਨੇ ਤਾਲਿਬਾਨ ਰਜੀਮ ਉਹ ਆਪਣੀ ਪ੍ਰੋਕਸੀ ਬਣਾ ਕੇ ਉਹ ਸਾਰੇ ਗੱਲ ਨੂੰ ਔਰ ਉਹਨਾਂ ਤੋਂ ਕਵਾਇਆ ਤਾਲਿਬਾਨ ਰਜੀਮ ਤੋਂ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਇਹ ਬਹੁਤ ਖਤਰਨਾਕ ਮੂਵ ਹੈ। ਸੋ ਅਸੀਂ ਤਾਂ ਹਮੇਸ਼ਾ ਹੀ ਕਸ਼ਮੀਰੀਆਂ ਤੋਂ ਪ੍ਰੇਰਨਾ ਵੀ ਲੈਂਦੇ ਹਾਂ, ਮੋਟੀਵੇਸ਼ਨ ਵੀ ਲੈਂਦੇ ਹਾਂ ਔਰ ਅਸੀਂ ਸਾਡਾ ਤਾਂ ਇਹੀ ਮੰਨਣਾ ਹੈ ਕਿ ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਸਿੱਧੇ ਤੌਰ ਤੇ ਜੰਮੂ ਕਸ਼ਮੀਰ ਦੀ ਆਜ਼ਾਦੀ ਵੀ ਜੁੜੀ ਹੋਈ ਹੈ। ਰਾਜਵਿੰਦਰ ਕੌਰ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਸੁਖਜੀਵਨ ਬੱਚੂ ਜੀ ਵੀ, ਹਰਮਨ ਪੰਨੂ ਜੀ ਵੀ ਔਰ ਯਾਕੂਬ ਜੀ ਕਹਿੰਦੇ ਗਜ਼ਾ ਪਰ ਦੁਬਾਰਾ ਬੰਬਾਰੀ ਜਿਹੜੀ ਹੈ ਹੋ ਰਹੀ ਹੈ, ਦੁਨੀਆ ਫਿਰ ਤਮਾਸ਼ਾ ਦੇਖ ਰਹੀ ਹੈ ਜੀ। ਔਰ ਫਿਰ ਇਹਨਾਂ ਨੇ ਲਿਖਿਆ ਗੁਰਮੁਖੀ ਚ ਕੀ ਲਿਖਿਆ ਮੈਂ ਤੁਹਾਨੂੰ ਦੱਸਦੀ ਹਾਂ। ਯਾਕੂਬ ਜੀ ਉਹਨਾਂ ਨੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ ਕਾਫੀ ਦਫਾ ਗੁਰਮੁਖੀ ਦੇ ਵਿੱਚ। ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਕਹਿੰਦੇ ਨੇ ਯਾਕੂਬ ਜੀ ਕਹਿੰਦੇ ਨੇ ਕਿ ਇਸ ਵਕਤ ਜਿਹੜਾ ट्रम्प है कहाँ है, सुना है कि मलेशिया और चाइना का विजिट कर है, कहते बड़ी गल है। और राजनप्रीत सिंह जी भी और घुसके जी भी और गुरविंदर मान जी भी और याकूब जी कहते आजकल कौन किसके साथ है कुछ पता नहीं चलता, यूएसए किसके साथ है किसी को कोई पता नहीं। जसकीरत सिंह जी भी ਇਹ ਤਾਂ ਇਵੇਂ ਹੀ ਹੈ ਜਿਵੇਂ ਉਹ ਜੋਗਾ ਸਿੰਘ ਨਾਂ ਦੇ ਸੱਜਣ ਨੂੰ ਕਹਿਣ ਲੱਗੇ ਜੋਗਿਆ ਤੂੰ ਕਿਹਦੇ ਜੋਗਾ? ਉਹ ਕਹਿੰਦਾ ਜੋਗਾ, ਉਹ ਕਹਿੰਦਾ ਮੈਂ ਆਪਣੇ ਜੋਗਾ, ਕਿਸੇ ਜੋਗਾ ਨਹੀਂ। ਸੋ ਅਮਰੀਕਾ ਆਪਣੇ ਜੋਗਾ। ਸੋ ਇਹ ਹਰ ਕੋਈ ਇਹ ਦੇਖ ਰਿਹਾ ਵੀ ਅਸੀਂ ਕਿਵੇਂ ਜਿਹੜਾ ਇਸ ਚੋਂ ਆਪਣਾ ਫਿੱਟ ਹੋਈ ਹੈ ਸਾਰੇ। ਸੋਲੀਸਿਟਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਪਾਕਿਸਤਾਨ ਬੰਦਾ, ਵਾਰ ਪਾਕਿਸਤਾਨ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਯਾਕੂਬ ਜੀ ਕਹਿੰਦੇ ਚਲੋ ਚਲੋ ਰਾਵਲ
ਰਾਜ ਕੀ ਕਹਿੰਦੇ ਰਾਜਵਿੰਦ ਚਲੋ। और फिर कहते हैं कि हनीमून ख़त्म नहीं हुआ डॉक्टर साहब, और इंडिया और यूएसए का देख लेना। और कहते पंजाबी पर प्रोग्राम करने के लिए बहुत बहुत शुक्रिया। साडा दोनों का कहते ने पंजाबी हो तो फिर पंजाबी क्यों नहीं कहते बोलते तुसी पंजाब, और कहते जिहड़े पाकिस्तान लाहौर विच भी वालों, और पाल सिंह जी भी और मोहम्मद जॉनस जी भी खालसा जिंदाबाद कहते ने, सत श्री अकाल कहते ने, सलाम वालेकुम कहते वालेकुम सलाम जी। और फिर इस तरह परमजीत सिंह समरा जी भी सानू फतेह बुलाते हैं, और जॉनस जी फिर कहते ने, इन्हों का मैनू मैसेज थोड़ा समझ नहीं आया। कहते डॉक्टर साहब अगर इंडिया हुकूमत वोट लेने के लिए फॉल्स फ्लैग कर सकती है या कर रहे हैं, नुकसान कहते इंडिया अवाम का ही होगा, तालिबान ऐसा करे तो नुकसान अवाम का भी होगा। ਅਲਟੀਮੇਟਲੀ ਤਾਂ ਸਫਰ ਆਵਾਮ ਹੀ ਕਰਦੀ ਹੈ ਜੀ। ਇਹ ਸਾਰਿਆਂ ਦੇ ਤਾਂ ਬੱਚੇ ਬਾਹਰ ਸੈਟਲ ਨੇ, ਇਹਨਾਂ ਨੇ ਤਾਂ ਹਾਂਜੀ ਉੱਥੋਂ ਭੱਜ ਜਾਣਾ। ਬਿਲਕੁਲ। ਬਲਿਹਾਰ ਸਿੰਘ ਕੰਗ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਵਸ ਹੈ। ਔਰ ਮੈਂ ਵੀ ਦੇਖਿਆ ਇਹਨਾਂ ਦਾ ਮੈਸੇਜ, ਮੈਨੂੰ ਸਮਝ ਨਹੀਂ ਆਇਆ, ਜਾਂ ਤਾਂ ਇਹ ਕੁਝ ਹੋਰ ਲਿਖਣਾ ਚਾਹੁੰਦੇ ਨੇ, ਲਿਖਿਆ ਕੁਝ ਹੋਰ ਗਿਆ ਮਿਸਟੇਕ ਬਾਈ। ਔਰ ਬਲਿਹਾਰ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਤਾਂ ਹੁਣ 6 ਸਤੰਬਰ ਨੂੰ ਹੀ ਫਿਕਸ ਕੀਤਾ। ਹਾਲਾਂਕਿ ਇਹਦੇ ਚ ਸੰਭਵ ਹੈ ਕਿ ਵੀ ਉਹਨਾਂ ਨੂੰ ਕਈ ਦਿਨ ਰੱਖ ਕੇ ਟਾਰਚਰ ਕੀਤਾ ਗਿਆ, ਲੇਕਿਨ ਉਹ 6 ਸਤੰਬਰ ਹੀ ਮੰਨਿਆ ਗਿਆ ਹੈ ਜੀ। ਔਰ ਫਿਰ ਇਸੇ ਤਰ੍ਹਾਂ ਬਲਾਲ ਅਹਿਮਦ ਜੀ ਵੀ ਹਲੋ ਕਹਿੰਦੇ ਨੇ, ਸਾਨੂੰ ਕਹਿੰਦੇ ਨੇ ਕਿ ਵੈਰੀ ਗੁੱਡ ਸ਼ਾਈਨਿੰਗ ਮਾਰਨਿੰਗ ਹੈਗੀ ਹੈ ਲਾਹੌਰ ਦੇ ਵਿੱਚ। ਚਲੋ ਤੁਸੀਂ ਧੁੱਪ ਸੇਕੋ। ਹਾਂਜੀ। ਫਿਆਜ਼ ਕਬਰ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ। ਫਿਰ ਕਹਿੰਦੇ ਨੇ ਬਲਾਲ ਜੀ ਕਹਿੰਦੇ ਕਿ ਲੇਟ की मजात डॉक्टर साहब दरअसल यहाँ कहते फजर की नमाज है, सो वक्त होता है और आपके प्रोग्राम का टाइम वही होता है, सो इसीलिए कहते मैं लेट हाँ। हाँ कोई गल नहीं, वेलकम जी। ਤੁਹਾਡਾ ਹਮੇਸ਼ਾ ਹੌਸਲਾ ਹੁੰਦਾ ਜਦੋਂ ਤੁਸੀਂ ਦੇਖਦੇ ਹੋ। ਬਿਲਕੁਲ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।